लो जी साहिबान मेहरबान कदरदान सुन लो मेरी गल ते गड्डी पई जे चल रजा शुरली YouTube चैनल वालों मैं तुहाडा अपना दोस्त अपना होस्ट रजा शुरली ते अज ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਕੋਲ ਇੱਕ ਨਵੀਂ ਵੀਡੀਓ ਦੇ ਨਾਲ ਵੀਵਰਸ ਉਮੀਦ ਕਰਨਾ ਕਿ ਇਹ ਵੀਡੀਓ ਵੀ ਪਿਛਲੀ ਵੀਡੀਓ ਦੀ ਤਰ੍ਹਾਂ ਪਿਛਲੇ ਪ੍ਰੋਗਰਾਮਾਂ ਦੀ ਤਰ੍ਹਾਂ ਤੁਹਾਨੂੰ ਜ਼ਰੂਰ ਪਸੰਦ ਆਏਗੀ ਤੇ ਆਓ ਫਿਰ ਇਸ ਪ੍ਰੋਗਰਾਮ ਦੇ ਵਿੱਚ ਲੜਾਕਾ ਫੈਮਿਲੀ ਦੀਆਂ ਲੜਾਈਆਂ ਨੋਕ ਝੋਕ ਤੇ ਸ਼ੁਗਲ ਮਜ਼ਾਕ ਸੁਣਦੇ ਹਾਂ ਲੜਾਕਾ ਫੈਮਿਲੀ ਬਹਿ ਜਾ ਤੂੰ ਵੱਡਾ ਐਡਾ ਪੜਾਕੂ ਤੇ ਤੂੰ ਵੀ ਬਹਿ ਜਾ ਏਡੀ ਨੂੰ ਲੜਾਕੂ ਬੜੇ ਵੇਖੇ ਨੇ ਤੇਰੇ ਵਰਗੇ ਮੈਂ ਪੜਾਕੂ पर मैं तेरे वर्गी लड़ाकू पूरी रूए जमीन ते नहीं देखी ਹਾਏ ਹਾਏ ਪਾ ਨਾ ਪੜੀ ਤੇ ਭੱਜ ਮਸੀਤੇ ਬੜੀ पाना पड़ी ते भज मसीते बड़ी कैसा डंगे वर्गा मुंह कड़े है ਮੇਰਾ ਮੂੰਹ ਡੋਂਗੇ ਵਰਗਾ ਹੈ ਤੇ ਆਪਣਾ ਵੀ ਵੇਖ ਜਿਵੇਂ ਦਹੀਂ ਖਾਣ ਵਾਲੀ ਚਮਚੀ ਹੁੰਦੀ कई खाण वाली चमची हुंदी अपना मुंह भी वे पुरानी गड्डियां दे हारन वर्गा मुंह पो 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 ਤੇ ਆਪਣਾ ਮੂੰਹ ਵੀ ਵੇਖ ਸਾਈਕਲ ਦੇ ਤੇ ਹੈਂਡਲ ਦੇ ਤੇ ਜਿਹੜੀ ਟੱਲੀ ਲੱਗੀ ਹੁੰਦੀ ਹੈ ਨਾ ਉਹ ਟੱਲੀ ਟ੍ਰੀਨ 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 ਉਹਦਾ ਵਰਗਾ ਮੂੰਹ ਹੈ ਤੇਰਾ ते अपना मुंह भी वे फुटबॉल वर्गा मुंह है फुटबॉल वर्गा ਆਪਣਾ ਮੂੰਹ ਵੀ ਵੇਖ ਜਿਵੇਂ ਸੱਤ ਰੱਤੀ ਗੇਂਦ ਹੁੰਦਾ ਨਾ ਉਹਦੇ ਵਰਗਾ ਮੂੰਹ ਹੈ ਤੇਰਾ बहुत अच्छे मेरा मुंह सत रट्टी गेंद वर्गा ते होर? अपना मुंह भी वेख ਕੀ ਹੋਇਆ दुकानदार दे लोहे दे गल्ले वर्गा मुंह है तेरा ਉਸੇ ਦੁਕਾਨ ਦੇ ਸੌਦੇ ਪਾਣ ਵਾਲੇ ਬੰਬੂ ਵਰਗਾ ਮੂੰਹ ਹੈ ਤੇਰਾ बहुत अच्छे ते अपना मुंह भी वेख एक साइड वाली ढोलकी हुंदी ਆਪਣਾ ਮੂੰਹ ਵੀ ਵੇਖ ਲੈ ਨਾ ਸਾਰਾ ਸਲੀਪਰ ਹੁੰਦਾ ਤੇ ਕੰਨਾਂ ਵਾਲੀ ਪੱਪੀ ਹੁੰਦੀ ओ भाई कुछ ख्याल करो भाई कुछ ख्याल करो और आखिर तुसी मियां बीवी हो और रजा साहब ऐसे गल दा ते दुख है कि ये मेरी बीवी है रजा साहब हर बंदे दी जिंदगी दे विच ना तीन डॉल आउंदे ने हर सूरत बेटी बेबी डॉल गर्लफ्रेंड बारबी डॉल ते बीवी पैनाडोल वो भी एक्स्ट्रा ਤੁਸੀਂ ਜੀ ਕੁਝ ਹੱਥ ਹੌਲਾ ਰੱਖੋ ਮੈਡਮ ਜੀ ਜ਼ਰਾ ਹੱਥ ਹੌਲਾ ਰੱਖੋ ਰਜ਼ਾ ਸਾਹਿਬ ਕਿਵੇਂ ਹੱਥ ਧੋਲਾ ਰੱਖਾਂ ਇਹਦੀਆਂ ਹਰਕਤਾਂ ਹੀ ਇਹੋ ਜੀਆਂ ਨੇ ਬਹੁਤ ਅੱਛੇ ਹਰਕਤਾਂ ਹੀ ਇਹੋ ਜੀਆਂ ਨੇ ਉਹ ਨਾ ਮੈਂ ਕੀ ਕੀਤਾ ਕਿੰਜ ਦੀਆਂ ਮੇਰੀਆਂ ਹਰਕਤਾਂ ਨੇ ਮੈਂ ਦੱਸਾਂ ਤੇਰੀਆਂ ਕਿੰਜ ਦੀਆਂ ਹਰਕਤਾਂ ਨੇ ਰਜ਼ਾ ਸਾਹਿਬ ਨੂੰ ਹਾਂ ਦੱਸ ਰਜ਼ਾ ਸਾਹਿਬ ਮੈਂ ਇਨਕਾ ਟੂਥਪੇਸਟ ਲਿਆ ਇਹ ਜਾ ਕੇ ਸਮਦ ਬੋਣ ਚੁੱਕ ਲਿਆ ਰਜ਼ਾ ਸਾਹਿਬ ਮੈਂ ਇਹਨੂੰ ਕਿਹਾ ਦੰਦ ਸਾਫ਼ ਕਰਨ ਵਾਲੀ ਟੂਪ ਲਿਆ ਟੂਪ ਇਹ ਟਾਇਰਾਂ ਵਾਲੀ ਦੁਕਾਨ ਤੋਂ ਲਾਇਆ ਇਹਨੂੰ ਮੈਂ ਕਿਹਾ ਮੱਖਣ ਵਾਲੀ ਟਿੱਕੀ ਲਿਆ ਟਿੱਕੀ ਤੇ ਇਹ ਜਾ ਕੇ ਮੱਛਰ ਮਾਰਨ ਵਾਲੀ ਟਿੱਕੀ ਚੁੱਕ ਲਿਆਇਆ ਇਹਨੂੰ ਮੈਂ ਕਿਹਾ ਸਫੈਦ ਤਸਮੇ ਲਿਆ ਤਸਮੇ ਤੇ ਇਹ ਜਾ ਕੇ ਫਲੂਦੇ ਵਾਲੀਆਂ ਸੇਵੀਆਂ ਚੁੱਕ ਲਿਆਇਆ ਦੱਸੋ ਮੈਂ ਕੀ ਕਰਾਂ ਉਹ ਕਿਹੜੀਆਂ ਗੱਲਾਂ ਚ ਪੈ ਗਏ ਬਹੁਤ ਅੱਛੇ ਆਪਣੀ ਗੱਲਾਂ ਦੱਸੀ ਜਾਣ ਨਹੀਂ ਹੈ ਇਹਦੀਆਂ ਵੀ ਸੁਣ ਲਓ ਜੀ ਰਜ਼ਾ ਸਾਹਿਬ ਆ ਵੱਡੀ ਤੇ ਨੇ ਭਲਾ ਮੇਰੇ ਨਾਲ ਕੀ ਹਰਕਤ ਕੀਤੀ ਵੱਡੀ ਤੋਂ 10 ਦਿਨ ਪਹਿਲਾਂ ਹੀ ਖੱਪ ਪਾਤੀ ਕੁਰਬਾਨੀ ਵਾਸਤੇ ਜਾਨਵਰ ਲਿਆ ਦੋ ਕੁਰਬਾਨੀ ਵਾਸਤੇ ਜਾਨਵਰ ਲੈ ਮੈਂ ਕੰਮ ਤੋਂ ਖਪਿਆ ਤਪਿਆ ਆਇਆ ਮੈਂ ਗੁੱਸੇ 'ਚ ਇਹਨੂੰ ਕਿਹਾ ਉਹ ਮੇਰੀ ਕੁਰਬਾਨੀ ਕਰ ਲੈ ਮੇਰੀ ਅੱਗੋਂ ਮੈਨੂੰ ਪਤਾ ਕੀ ਕਹਿੰਦੀ ਖੋਤੇ ਦੀ ਸਿਰਫ ਕਮਾਈ ਹਲਾਲ ਹੁੰਦੀ ਹੈ ਕੁਰਬਾਨੀ ਨਹੀਂ ਇਹ ਸੱਚੀ ਗੱਲ ਨਹੀਂ ਆਖੀ ਹੋਰ ਕੀ ਵੱਡੀ ਦੀ ਗੱਲ ਕਰਨਾ ਜਿਹੜੀ ਤੂੰ ਛੋਟੀ ਤੇ ਚਵਲ ਮਾਰੀ ਰੋਜ਼ਿਆਂ ਦੇ ਵਿੱਚ ਤਕਾਫ ਤੇ ਬਹਿ ਗਿਆ ਅਸੀਂ ਚਾਂਦ ਰਾਤ ਨੂੰ ਇਹਦੇ ਵਾਸਤੇ ਫੁੱਲਾਂ ਦੇ ਹਾਰ ਲੈ ਕੇ ਗਏ ਆ ਉੱਥੇ ਜਾ ਕੇ ਪਤਾ ਚੱਲਿਆ ਚਵਲ ਪਰਸੋਂ ਹੀ ਨਸ ਗਿਆ ਭਈ ਇਹ ਤੇ ਬਹੁਤ ਹੀ ਬੁਰੀ ਗੱਲ ਹੈ ਮੈਂ ਇਹਨੂੰ ਕਿਹਾ ਛੋਟੀ ਤੇ ਮੈਨੂੰ ਜੁੱਤੀਆਂ ਲੈ ਦੇ ਜੁੱਤੀਆਂ ਮੇਰੀਆਂ ਜੁੱਤੀਆਂ ਟੁੱਟ ਗਈਆਂ ਅਗਰ ਚਵਲ ਮੈਨੂੰ ਕਹਿੰਦਾ ਜੁੱਤੀਆਂ ਖਾ ਖਾ ਕੇ ਰੱਜੀ ਨਹੀਂ
ਮੇਰਾ ਬੇੜਾ ਗਰਕ ਹੋਵੇ। ਓਏ ਇਹ ਗੱਲਾਂ ਭਲਾ ਇਸ ਸ਼ੋਅ ਦੇ ਵਿੱਚ ਕਰਨੀਆਂ ਜ਼ਰੂਰੀ ਸੀ? ਲੱਤਾਂ ਵਾਲੀ ਫਰਿੱਜ ਔਰ ਰਜ਼ਾ ਸਾਹਿਬ ਇਹਨੂੰ ਕਿਵੇਂ ਭਲਾ ਮੈਂ ਜੁੱਤੀਆਂ ਲੈ ਕੇ ਦੇਣਾ? ਇਹਨੂੰ ਮੈਂ ਜਦੋਂ ਵੀ ਬਾਜ਼ਾਰ ਲੈ ਕੇ ਗਿਆ ਇਹਨੇ ਮੇਰੀ ਬਿਸਤੀ ਕਰਾਈ ਹੈ। ਇੱਕ ਦਫਾ ਮੈਂ ਇਹਨੂੰ ਬਾਜ਼ਾਰ ਲੈ ਕੇ ਗਿਆ, ਖਿਡੌਣੇ ਵਾਲੀ ਦੁਕਾਨ ਤੇ ਜਾ ਕੇ ਕਹਿੰਦੀ ਭਾਈ ਇਹ ਰਿਕਸ਼ ਕਿੰਨੇ ਦਾ? ਉਹ ਦੁਕਾਨਦਾਰ ਇਹਦੀ ਸ਼ਕਲ ਵੇਖ ਕੇ ਕਹਿੰਦਾ ਬੀਬੀ ਇਹ ਰਿਕਸ਼ ਨਹੀਂ, ਤੁਸੀਂ ਸ਼ੀਸ਼ਾ ਵੇਖਣ ਡਏ ਹੋ, ਸ਼ੀਸ਼ਾ। ਤੇ ਇਹ ਸਾਰੀਆਂ ਜਹਾਲਤਾਂ ਇਲਮ ਤੇ ਅਮਲ ਨਾ ਕਰਨ ਦੀ ਵਜ੍ਹਾ ਤੋਂ ਨੇ। ਹਜ਼ਰਤ ਅਲੀ ਦਾ ਕੌਲ ਹੈ ਕਿ ਇਲਮ ਦਾ ਫਾਇਦਾ ਅਮਲ ਦੇ ਵਿੱਚ ਹੈ। ਲਓ ਜੀ ਵੀਵਰਸ, ਇਹ ਜਿੰਨੀਆਂ ਵੀ ਤੁਸੀਂ ਲੜਾਕਾ ਫੈਮਿਲੀ ਦੀਆਂ ਗੱਲਾਂ ਸੁਣੀਆਂ ਇਹ ਬਿਲਕੁਲ ਸੱਚੀਆਂ ਤੇ ਸਹੀ ਗੱਲਾਂ ਨੇ। ਕਿਉਂਕਿ ਅਗਰ ਮੋਬਾਈਲ ਖਰਾਬ ਹੋ ਜਾਵੇ ਤੇ ਅਸੀਂ ਕਹਿੰਦੇ ਆ ਬੱਚੇ ਨੇ ਖਰਾਬ ਕੀਤਾ ਹੈ, ਤੇ ਜੇ ਬੱਚਾ ਖਰਾਬ ਹੋ ਜਾਵੇ ਤੇ ਅਸੀਂ ਕਹਿੰਦੇ ਆ ਮੋਬਾਈਲ ਨੇ ਖਰਾਬ ਕੀਤਾ ਹੈ। ਇਹਨਾਂ ਦੀਆਂ ਗੱਲਾਂ ਬਿਲਕੁਲ ਸੱਚੀਆਂ ਨੇ। ਇਲਮ ਹਾਸਲ ਕਰਕੇ ਉਹਦੇ ਤੇ ਅਮਲ ਜ਼ਰੂਰ ਕਰਨਾ ਚਾਹੀਦਾ ਹੈ, ਕਿਉਂਕਿ ਇਲਮ ਹਾਸਲ ਕਰਨ ਦਾ ਮਕਸਦ ਇਹ ਹੁੰਦਾ ਹੈ ਕਿ ਉਹਦੇ ਤੇ ਪੂਰਾ ਅਮਲ ਕੀਤਾ ਜਾਵੇ ਤਾਂ ਕਿ ਸਾਡਾ ਮੁਆਸ਼ਰਾ ਮਿਸਾਲੀ ਤੇ ਅੱਛਾ ਮੁਆਸ਼ਰਾ ਬਣ ਸਕੇ। ਉਮੀਦ ਕਰਦੇ ਹਾਂ ਵੀਵਰਸ ਤੁਹਾਨੂੰ ਸਾਡੀ ਇਹ ਵੀਡੀਓ ਵੀ ਜ਼ਰੂਰ ਪਸੰਦ ਆਈ ਹੋਣੀ ਹੈ। ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੈ ਤੇ ਰਜ਼ਾ ਸ਼ੁਰਲੀ ਆਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ, ਵੀਡੀਓ ਨੂੰ ਲਾਈਕ ਕਰੋ, ਕਮੈਂਟਸ ਕਰੋ ਔਰ ਸ਼ੇਅਰ ਕਰੋ। ਤੇ ਦੋਸਤੋ ਆਪਣਾ ਬਹੁਤਾ ਸਾਰਾ ਖਿਆਲ ਰੱਖਣਾ। ਇਨਸ਼ਾਅੱਲਾ ਅਗਲੀ ਵੀਡੀਓ ਨਾਲ ਅਸੀਂ ਫੇਰ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਤਬ ਤੱਕ ਇਜਾਜ਼ਤ ਦਿਓ। ਅੱਲਾ ਹਾਫਿਜ਼।